ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਅਕਤੂਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਕਾਊਂਟਡਾਊਨ 45 ਡੇਜ਼ 45 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਅੱਜ ਦੀ ਜਿਹੜੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਬਾਰੇ। ਸ਼ਹਿਬਾਜ਼ ਸ਼ਰੀਫ ਸਾਹਿਬ ਭਾਵੇਂ ਫਾਰਮ 47 ਦੇ ਵਜ਼ੀਰ ਆਜ਼ਮ ਨੇ, ਪਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਇੱਕ ਰਿਕਾਰਡ ਕਾਇਮ ਕੀਤਾ ਤੇ ਪੂਰੀ ਦੁਨੀਆ ਅੱਜ ਉਹਨਾਂ 'ਤੇ ਤਬਸਰੇ ਕਰਨ ਰਹੀ ਹੈ। ਹੁਣ ਠੀਕ ਹੈ, ਸਾਡੀ ਸਿਆਸੀ ਮੁਖਾਲਫਤ ਉਹਨਾਂ ਨਾਲ ਆਪਣੇ ਥਾਂ 'ਤੇ ਹੈ, ਫਾਰਮ 47 ਦਾ ਵਜ਼ੀਰ ਆਜ਼ਮ ਹੋਣਾ ਵੀ ਆਪਣੇ ਥਾਂ 'ਤੇ ਹੈ, ਲੇਕਿਨ ਜਦੋਂ ਪੂਰੀ ਦੁਨੀਆ ਉਹਨਾਂ ਨੂੰ ਇੱਕ ਮੇਰਾ ਮਤਲਬ ਕ੍ਰੈਡਿਟ ਦੇ ਰਹੀ ਹੋਵੇ ਗੱਲ ਦਾ, ਤੇ ਫਿਰ ਸਾਨੂੰ ਵੀ ਦੇਣਾ ਚਾਹੀਦਾ। ਔਰ ਉਹ ਕ੍ਰੈਡਿਟ ਕਿਹੜੀ ਸ਼ਾਇਦ ਹੈ ਉਹ ਤੁਹਾਨੂੰ ਅੱਗੇ ਦੱਸਨੇ। ਸਭ ਤੋਂ ਪਹਿਲਾਂ ਤਾਂ ਮਹਿਦੀ ਹਸਨ, ਪੰਜਾਬੀ 'ਚ ਮਹਿੰਦੀ ਵੀ ਆਖ ਦਿੰਦੇ ਨੇ ਤੇ ਮਹਿੰਦੀ ਹਸਨ ਹੀ ਆਖਦੇ ਹਾਂ ਅਸੀਂ। ਮਹਿੰਦੀ ਹਸਨ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਉਲਟੀ ਕਰ ਛੜੀ ਹੈ ਸ਼ਹਿਬਾਜ਼ ਸ਼ਰੀਫ ਸਾਹਿਬ 'ਤੇ। ਤੁਸੀਂ ਸੋਚਣ ਡਏ ਹੋਵੋਗੇ ਵੀ ਉਹਨਾਂ ਕਿਤੇ ਇੰਟਰਵਿਊ ਦਿੱਤਾ ਕਿਤੇ ਆਪਣਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ, ਅਤੇ ਉੱਥੇ ਕਿਤੇ ਮੇਰਾ ਮਤਲਬ ਵੋਮਿਟ ਹੋ ਗਿਆ ਉਹਨਾਂ ਨੂੰ। ਨਹੀਂ, ਟਵਿੱਟਰ ਦੇ ਉੱਤੇ ਉਹਨਾਂ ਨੇ ਉਹਨਾਂ ਦੇ ਉੱਤੇ ਉਲਟੀ ਕੀਤੀ ਹੈ। ਉਹ ਦੱਸਣੇ ਤੁਹਾਨੂੰ ਖਬਰ, ਲੇਕਿਨ ਪਹਿਲਾਂ ਇਹ ਦੱਸ ਦਈਏ ਕਿ ਮਹਿੰਦੀ ਹਸਨ ਹੈ ਕੌਣ ਨੇ। ਇਹ ਉਹ ਹੀ ਨੇ ਜਿਨ੍ਹਾਂ ਨੇ ਖਵਾਜਾ ਮੁਹੰਮਦ ਆਸਿਫ ਸਾਹਿਬ ਦਾ ਬਾਜਾ ਵਜਾਇਆ ਸੀ ਜਾਂ ਤਬਲਾ ਵਜਾਇਆ ਸੀ। ਖਵਾਜਾ ਸਾਹਿਬ ਤੇ ਇਹ ਹੀ ਸੋਚ ਕੇ ਗਏ ਸਨ ਕਿ ਮਹਿਦੀ ਹਸਨ ਅਮੂਮੀ ਤੌਰ 'ਤੇ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਬੜੇ ਵੱਡੇ ਕਲਾਸੀਕਲ ਸਿੰਗਰ ਸਨ, ਪਾਕਿਸਤਾਨ ਦੇ ਬੜੇ ਵੱਡੇ ਗਜ਼ਲ ਗਾਇਕ ਸਨ, ਤੁਹਾਨੂੰ ਪਤਾ। ਉਹ ਇਹੀ ਸੋਚ ਕੇ ਗਏ ਸਨ ਕਿ ਉਹ ਹੀ ਮਹਿਦੀ ਹਸਨ ਸਾਹਿਬ ਨਹੀਂ ਜਾਂ ਉਹੋ ਜਿਹੇ ਮਹਿਦੀ ਹਸਨ ਸਾਹਿਬ ਹੋਣਗੇ, ਲੇਕਿਨ ਇਹ ਤਾਂ ਆਟਾ ਲਾਏ ਬਗੈਰ ਹੀ ਤਬਲਾ ਵਜਾਉਣ ਵਾਲੇ ਮਹਿੰਦੀ ਹਸਨ ਸਾਹਿਬ ਨੇ। ਇਹ ਮਸ਼ਹੂਰ ਤੁਹਾਨੂੰ ਪਤਾ ਮੰਨੇ ਪਰਮੰਨੇ ਸਹਾਫੀ ਨੇ ਦੁਨੀਆ ਦੇ। ਇਹਨਾਂ ਨੇ ਫਿਰ ਖਵਾਜਾ ਸਾਹਿਬ ਨਾਲ ਜੋ ਕੁਝ ਕਰ ਛੱਡਿਆ ਸੀ ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ। ਬਹਰਹਾਲ ਇਹਨਾਂ ਨੇ ਇੱਕ ਟਵੀਟ ਕੀਤਾ। ਟਵੀਟ ਇਹਨਾਂ ਇਕੱਲਿਆਂ ਨਹੀਂ ਕੀਤਾ, ਅਸਲ ਦੇ ਵਿੱਚ ਤਾਂ ਇਹਨਾਂ ਨੇ ਉਹ ਰਿਐਕਸ਼ਨ ਦਿੱਤਾ ਜਿਹੜਾ ਇਸ ਵੇਲੇ ਪੂਰੀ ਦੁਨੀਆ ਚੱਲਣ ਡਿਆ। ਪੂਰੀ ਦੁਨੀਆ 'ਚ ਇਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਮਸ਼ਹੂਰ ਹੋ ਗਏ ਨੇ। ਔਰ ਉਹਦੀ ਸਭ ਤੋਂ ਪਹਿਲਾਂ ਤਾਂ ਵਜ੍ਹਾ ਜਿਹੜੀ ਉਹ ਤੁਹਾਨੂੰ ਇੱਕ ਵੀਡੀਓ ਸੁਣਵਾ ਦੇਣੀ ਹੈ ਟਰੰਪ ਸਾਹਿਬ ਦੀ, ਜਿਨ੍ਹਾਂ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਬਾਰੇ ਕੁਝ ਆਖਿਆ, ਅਤੇ ਉਹ ਪਹਿਲਾਂ ਸੁਣ ਲਓ। ਅਤੇ ਫਿਰ ਦੁਨੀਆ ਪੂਰੀ ਦੇ, ਸਪੈਸ਼ਲੀ ਜਿਹੜੇ ਮੁਸਲਮਾਨ ਨੇ ਪੂਰੀ ਦੁਨੀਆ 'ਚ, ਉਹ ਇਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਜ਼ਿਕਰ ਕਰਨ ਡਏ ਨੇ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਉੱਤੇ ਤਬਸਰੇ ਕਰਨ ਡਏ ਨੇ। ਜਿਵੇਂ ਮਹਿੰਦੀ ਹਸਨ ਸਾਹਿਬ ਨੇ ਤਾਂ ਉਲਟੀ ਕਰ ਛੱਡੀ ਹੈ, ਉਹ ਬਾਅਦ ਦੱਸਣੇ। ਪਹਿਲਾਂ ਜ਼ਰਾ ਇਹ ਟਰੰਪ ਸਾਹਿਬ ਦਾ ਟੁਕੜਾ ਸੁਣੋ। I'm telling you, these countries are calling us up, kissing my ass. They are dying to make a deal. Please, sir, make a deal. I'll do anything, sir. And then I'll see some rebel Republican, some guy that wants to grandstand, say, I think that Congress should take over negotiations. Let me tell you, you don't negotiate like I negotiate. ਸੁਣ ਲਿਆ ਜੀ। ਉਹ ਆਂਦੇ ਨੇ ਵੀ ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਨਾਂ ਤਾਂ ਨਹੀਂ ਲਿਆ, ਪਰ ਇਸ਼ਾਰਾ ਇਸੇ ਪਾਸੇ ਹੀ ਹੈ ਵੀ ਇਹ ਮੇਰਾ ਪਛਵਾੜਾ ਚੁੰਮਦੇ ਨੇ, ਪਿਛਲਾ ਪਾਸਾ। ਮੈਂ ਹੁਣ ਕੀ ਆਖਾਂ। ਉਹ ਆਂਦੇ ਨੇ ਵੀ ਇਹ ਬੜੇ ਸਾਰੇ ਜਿਹੜੇ ਨਾ ਇਹ ਜਿਹੜੇ ਸਰਬਰਾਹ ਨੇ, ਇਸ਼ਾਰਾ ਉਹਨਾਂ ਦਾ ਸ਼ਹਿਬਾਜ਼ ਸ਼ਰੀਫ ਸਾਹਿਬ ਵਾਲੀ ਹੈ, ਕਿਉਂਕਿ ਇਹ ਤਾਂ ਬਿਲਕੁਲ ਹੀ ਗਾਂਹ ਨਿਕਲ ਜਾਂਦੇ ਨੇ। ਅਤੇ ਗਾਂਹ ਮੇਰਾ ਮਤਲਬ ਮੈਂ ਗੱਲ 'ਚ ਕਹਿਣ ਡਿਆ ਕਿ ਉੱਥੇ ਨਹੀਂ ਗਾਂਹ ਨਿਕਲ ਜਾਂਦੇ, ਮੇਰਾ ਮਤਲਬ ਗੱਲ 'ਚ ਗਾਂਹ ਨਿਕਲ ਜਾਂਦੇ ਨੇ। ਔਰ ਇਹ ਥੋੜ੍ਹੀ ਕਿ ਗਾਂਹ ਦੇ ਕਿਤੇ ਅਮਰੀਕਾ ਤੋਂ ਵੀ ਗਾਂਹ ਨਿਕਲ ਜਾਂਦੇ ਨੇ। ਅਤੇ ਉਹਨਾਂ ਨੇ ਆਖਿਆ ਵੀ ਇਹ ਉਹ ਲੋਕ ਨੇ ਜਿਹੜਾ ਫੋਨ ਕਰ ਕਰਕੇ ਮੇਰਾ ਪਛਵਾੜਾ ਚੁੰਮਦੇ ਨੇ ਅਤੇ ਮੈਨੂੰ ਆਂਦੇ ਨੇ ਵੀ ਅੰਦਰੋਂ ਅਸੀਂ ਤੁਹਾਡੇ ਨਾਲ ਹੈ, ਦੱਸੋ ਕੀ ਕਰਨਾ ਹੈ। ਬਹਰਹਾਲ ਇਹ ਹੀ ਗਲਤੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉੱਥੇ ਮਿਸਰ ਦੇ ਵਿੱਚ ਕਰ ਦਿੱਤੀ। ਜਿਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਮਿਲ ਰਹੇ ਸਨ ਨਾ ਸਦਰ ਟਰੰਪ ਨੂੰ, ਅਤੇ ਉਸ ਵੇਲੇ ਤੁਹਾਨੂੰ ਪਤਾ ਉਹ ਮੁਲਾਕਾਤ ਤਾਂ 10 ਸੈਕਿੰਡ 15 ਸੈਕਿੰਡ ਦੀ ਸੀ, ਹਰ ਬੰਦੇ ਨੇ ਆਉਣਾ ਸੀ। ਉਹ ਜਿੱਥੇ ਉਹ ਮੁਲਾਕਾਤ ਉਹਦੀ ਤਸਵੀਰ ਬਣ ਰਹੀ ਸੀ ਅਸਲ ਦੇ ਵਿੱਚ ਹਰ ਬੰਦੇ ਦੀ, ਉੱਥੇ ਇੰਡੀਆ ਦਾ ਵੀ ਪ੍ਰਾਈਮ ਮਿਨਿਸਟਰ ਤਾਂ ਨਹੀਂ ਸੀ ਆਇਆ ਹੋਇਆ, ਉਹਨਾਂ ਦਾ ਵੀ ਇੱਕ ਮਿਨਿਸਟਰ ਆਇਆ ਹੋਇਆ ਸੀ। ਉਹਨਾਂ ਨੇ ਪ੍ਰਾਈਮ ਮਿਨਿਸਟਰ ਨਹੀਂ ਸੀ ਭੇਜਿਆ ਆਪਣਾ, ਉਹਨਾਂ ਨੇ ਉਹਦੀ ਜਗ੍ਹਾ 'ਤੇ ਇੱਕ ਵਜ਼ੀਰ ਭੇਜਿਆ ਸੀ। ਇਸੇ ਤਰ੍ਹਾਂ ਜਿਹੜੇ ਸਰਬਰਾਹ ਆਏ ਸਨ, ਜਿਸ ਤਰ੍ਹਾਂ ਇਟਲੀ ਦੀ ਵਜ਼ੀਰ ਆਜ਼ਮ ਆਈ ਸੀ, ਦੂਜੇ ਲੋਕ ਉਹ ਸਾਰੇ ਆ ਰਹੇ ਸਨ, ਹੱਥ ਮਿਲਾਉਂਦੇ ਸਨ, ਲੈਕ ਸਲੈਕ ਕਰਦੇ ਸਨ ਅਤੇ ਗਾਂਹ ਨਿਕਲ ਜਾਂਦੇ ਸਨ। ਹੁਣ ਸਾਡਾ ਜਿਹੜਾ ਬੰਦਾ ਹੈ, ਇਹਨਾਂ ਨੂੰ ਤਾਂ ਤਸਵੀਰਾਂ ਚਾਹੀਦੀਆਂ ਨੇ, ਇਹ ਤਾਂ ਮਰੀ ਜਾਂਦੇ ਨੇ। ਇਹ ਤਾਂ ਆਉਂਦੇ ਨੇ ਭਾਵੇਂ ਟਰੰਪ 2 ਗਾਲਾਂ ਕੱਢ ਲਏ ਸਾਨੂੰ, ਪਰ ਸਾਡੇ ਨਾਲ ਤਸਵੀਰ, ਮਤਲਬ ਉੱਥੇ ਗਾਲਾਂ ਕੱਢਦਾ ਕਿਹੜਾ ਸੁਣਨਾ ਹੈ ਕਿਸੇ ਹੋਰ ਨੂੰ ਵੀ ਉਹ ਕੱਢਣ ਡਿਆ। ਲੋਕਾਂ ਨੂੰ ਤਾਂ ਇਹੀ ਨਜ਼ਰ ਆਉਣਾ ਵੀ ਬੜੇ ਹਮਾਕ ਦੇ ਨਾਲ ਗੱਲਬਾਤ ਹੋ ਰਹੀ ਹੈ। ਉਹੀ ਕੰਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੀਤਾ। ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਆਖ ਦਿੱਤਾ ਵੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਨੋਬੈਲ ਪੀਸ ਪ੍ਰਾਈਜ਼ ਵਾਸਤੇ ਕਰਨਾ ਹੈ ਨੋਮੀਨੇਟ। ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਇਹ ਸੀ ਵੀ ਮੈਂ ਟਰੰਪ ਨੂੰ ਇੱਥੇ ਗੱਲੀ ਬਾਤੀ ਲਾਇਆ ਹੈ, ਗੱਲ ਥੋੜ੍ਹੀ ਜਿਹੀ ਵਧਾਈ ਹੈ, ਲੰਮੀ ਕੀਤੀ ਹੈ, ਉਧਰੋਂ ਤਸਵੀਰਾਂ ਠੱਕ ਤਸਵੀਰਾਂ ਬਣ ਰਹੀਆਂ ਨੇ, ਅਤੇ ਮੈਂ ਤਾਂ ਆਪਣੀਆਂ ਤਸਵੀਰਾਂ ਦੇ ਨਾਲ ਇੰਝ ਉਂਗਲੀਆਂ ਕਰਕੇ ਉਹਨਾਂ ਨੂੰ ਗੱਲ ਕਰ ਰਹੇ ਨੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਬਦਤਮੀਜ਼ੀ ਤਸੱਵਰ ਕੀਤੀ ਜਾਂਦੀ ਹੈ। ਉਂਗਲ ਕਿਸੇ ਦੇ ਕਿਤੇ ਟਰੰਪ ਸਾਹਿਬ ਦੀ ਮਤਲਬ ਧੁੰਨੀ 'ਚ ਨਾ ਮਾਰ ਦਿਓ ਮਾਜ਼ਰਤ ਦੇ ਨਾਲ, ਕਿਉਂਕਿ ਨੱਕ 'ਚ ਤਾਂ ਮਾਰ ਨਹੀਂ ਸਕਦੇ, ਉੱਥੇ ਤੁਹਾਡੀ ਉਂਗਲ ਪਹੁੰਚਣੀ ਨਹੀਂ, ਉਹ ਲੰਮਾ ਤੁਹਾਡੇ ਤੋਂ ਬੜਾ ਹੈ। ਤੁਸੀਂ ਜਿੱਥੇ ਖਲੋਤੇ ਹੋ ਧੁੰਨੀ 'ਚ ਹੀ ਮਾਰ ਦੇਣੀ ਉਂਗਲੀ, ਤੁਹਾਡੀ ਮਿਹਰਬਾਨੀ। ਬੈਲੀ ਬਟਨ ਨੂੰ ਧੁੰਨੀ ਕਹਿੰਦੇ ਨੇ। ਹੁਣ ਕਿਤੇ ਹੋਰ ਨਾ ਅੱਪੜ ਜਾਣਾ ਤੁਸੀਂ ਕਿ ਮੇਰਾ ਮਤਲਬ ਅੱਖ ਸ਼ੱਕ ਨਾ ਸਮਝ ਲੈਣਾ। ਅੱਛਾ ਖੈਰ, ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਉੱਥੇ ਕਿਤੇ ਇਹ ਕਹਿ ਬੈਠੇ। ਹੁਣ ਟਰੰਪ ਤੁਹਾਨੂੰ ਪਤਾ ਕਾਰੋਬਾਰੀ ਸੇਲਜ਼ਮੈਨ ਆਦਮੀ ਹੈ, ਉਹਨੂੰ ਤਾਂ ਕੋਈ ਮੌਕਾ ਮਿਲ ਜਾਏ ਕਿਸੇ ਵੀ ਤਰ੍ਹਾਂ ਉਹ ਤਾਂ ਨਹੀਂ ਉਹਨੂੰ ਛੱਡਦਾ। ਟਰੰਪ ਸਾਹਿਬ ਨੂੰ ਜਿਸ ਵੇਲੇ ਦੇਖਿਆ ਕਿ ਇਹ ਤਾਂ ਮੈਨੂੰ ਪ੍ਰਾਈਵੇਸੀ 'ਚ ਕਹਿੰਦੇ ਨੇ,
ਉਹਨਾਂ ਸਾਰਿਆਂ ਸਾਹਮਣੇ ਕਿਹਾ ਵੀ ਉਹ ਜਿਹੜੀ ਗੱਲ ਤੁਸੀਂ ਮੈਨੂੰ ਇਕੱਲਿਆਂ ਕਹਿੰਦੇ ਸੋ ਆਓ ਨਾ ਕਰੋ ਇੱਥੇ ਜ਼ਰਾ। ਉਹ ਫਿਰ ਕਰਨੀ ਪਈ। ਹੁਣ ਕਿਉਂਕਿ ਉਹਦੀ ਤਿਆਰੀ ਨਹੀਂ ਸੀ, ਬਸ ਫਿਰ ਅੰਗਰੇਜ਼ੀ ਅੰਦਰੋਂ ਕੱਢੀ ਜਿਹੋ ਜਿਹੀ ਵੀ ਨਿਕਲਦੀ ਸੀ, ਮਤਲਬ ਉਹੋ ਜਿਹੀ ਕੱਢੀ ਜਿਹੋ ਜਿਹੀ ਜ਼ੋਰ ਲਾ ਕੇ ਕੱਢ ਸਕਦੇ ਸਨ। ਹੁਣ ਜ਼ੋਰ ਲਾ ਕੇ ਤਾਂ ਭੈੜੀ ਸ਼ਾਹ ਹੀ ਨਿਕਲ ਸਕਦੀ ਹੈ, ਚੰਗੀ ਸ਼ਾਹ ਤਾਂ ਆਪੇ ਹੀ ਆ ਜਾਂਦੀ, ਤੁਹਾਨੂੰ ਪਤਾ। ਜਦੋਂ ਜ਼ੋਰ ਲਾਉਣਾ ਪਵੇ ਤਾਂ ਉਹ ਮਾਮਲਾਤ ਖਰਾਬ ਹੀ ਹੁੰਦੇ ਨੇ। ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਫਿਰ ਜ਼ੋਰ ਲਾ ਕੇ ਅੰਗਰੇਜ਼ੀ ਕੱਢਣੀ ਪਈ ਅੰਦਰੋਂ, ਜਿਹੜੀ ਵੀ ਜੋੜ ਜਾੜ ਕੇ ਚਿੱਤ ਚੁੱਤ ਕੇ ਅੰਗਰੇਜ਼ੀ ਬੋਲੀ। ਉਹਦੇ 'ਤੇ ਹੀ ਆਖਿਆ ਵੀ ਮੈਂ ਤੁਹਾਨੂੰ ਦੋਹਰੇ ਜਿਹੜਾ ਉਹ ਨੋਬੈਲ ਪੀਸ ਪ੍ਰਾਈਜ਼ ਜਿਹੜਾ ਉਹ ਤੁਹਾਨੂੰ ਅਸੀਂ ਦੇਣਾ ਚਾਹੁੰਦੇ ਹਾਂ। ਪਿੱਛੇ ਖਲੋਤੀ ਇਟਲੀ ਦੀ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹਨੂੰ ਤਾਂ ਗਸ਼ ਪੈ ਜਾਣ ਲੱਗੀ ਸੀ ਵੀ ਇਹ ਕਰਨ ਕੀ ਡਿਆ ਕਾਕਾ, ਲੇਕਿਨ ਬਹਰਲ ਚਾਚਾ ਜਾਂ ਕਾਕਾ ਜੋ ਵੀ ਹੈ, ਬਹਰਲ ਉਹ ਜੋ ਤੇ ਹੋਣਾ ਸੀ ਉਹ ਹੋ ਗਿਆ। ਲੇਕਿਨ ਉਸ ਤੋਂ ਬਾਅਦ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਕਿਸਮਤ ਮਾੜੀ ਵੀ ਪੂਰੀ ਦੁਨੀਆ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਚੁੱਕ ਲਿਆ ਸਿੰਘਾਂ 'ਤੇ। ਹਾਂਜੀ, ਪੂਰੀ ਦੁਨੀਆ ਨੇ ਤਬਸਰੇ ਸ਼ੁਰੂ ਕਰ ਦਿੱਤੇ। ਹੁਣ ਸਾਰੀ ਉਹ ਜਿਹੜਾ ਟਰੰਪ ਸਾਹਿਬ ਨੇ ਆਖਿਆ ਨਾ ਵੀ ਮੇਰਾ ਪਿਛਵਾੜਾ ਚੁੰਮਣ ਆਉਂਦੇ ਨੇ, ਉਹ ਸਾਰੀ ਦੁਨੀਆ ਨੇ ਉਹੀ ਲਫ਼ਜ਼ ਫੜ ਲਿਆ। ਉਹ ਸਾਰਿਆਂ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਬਾਰੇ ਇਹੀ ਤਬਸਰੇ ਕੀਤੇ। ਉਹ ਹੁਣ ਬੜੇ ਸਾਰੇ ਮੁਸਲਮਾਨ ਜਿਹੜੇ ਨੇ, ਕੋਈ ਰਾਈਟਰ ਨੇ, ਕੋਈ ਮੀਡੀਆ ਦੇ ਲੋਕ ਨੇ, ਕੋਈ ਮੇਰਾ ਮਤਲਬ ਹੈ ਕਿ ਮਿਡਲ ਈਸਟ ਦੇ ਵਿੱਚੋਂ, ਅਤੇ ਕੋਈ ਜਿਹੜੇ ਯੂਰਪ 'ਚ ਰਹਿਣ ਵਾਲੇ ਨੇ, ਜਿੱਥੇ ਵੀ ਦੁਨੀਆ 'ਚ, ਜਿਸ ਤਰ੍ਹਾਂ ਮਹਿਦੀ ਹਸਨ ਸਾਹਿਬ ਨੇ, ਦੂਜੇ ਉਹਨਾਂ ਤੋਂ ਉਲਟੀ ਕਰ ਛੜੀ ਨਾ ਮਹਿਦੀ ਹਸਨ ਸਾਹਿਬ ਨੇ। ਉਹ ਜਿੱਥੇ ਜਿੱਥੇ ਜਿਹੜਾ ਆਇਆ ਸੀ ਉਹਨੇ ਜਨਾਬ ਲਿੱਤਰ ਲਾ ਲਿਆ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਉੱਤੇ ਉਹਨੇ ਕੰਮ ਪੂਰਾ ਕੀਤਾ। ਮਤਲਬ ਅਸਦ ਉਮਰ ਸਾਹਿਬ ਵੀ ਨਾ ਰਹੇ ਪਿੱਛੇ। ਉਹਨਾਂ ਆਖਿਆ ਵੀ ਇਹ ਚੰਦ ਸੈਕਿੰਡ ਦੇ ਵਿੱਚ ਪੂਰੀ ਦੁਨੀਆ 'ਚ ਰਿਕਾਰਡ ਪੇਸ਼ ਕੀਤਾ ਇਹਨਾਂ ਨੇ ਪੋਲਿਸ਼ ਮਾਰਨ ਦਾ। ਪੋਲਿਸ਼ ਦੀ ਪੂਰੀ ਡੱਬੀ ਖਤਮ ਕਰ ਦਿੱਤੀ ਚੰਦ ਸੈਕਿੰਡ ਦੇ ਵਿੱਚ ਸ਼ਹਿਬਾਜ਼ ਸ਼ਰੀਫ ਸਾਹਿਬ ਨੇ। ਅਤੇ ਇਹ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਤਾਂ ਖੈਰ ਉੱਤੇ ਫਖਰ ਹੀ ਕਰਨਗੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ। ਉਹ ਤਾਂ ਆਉਂਦੇ ਨੇ ਟਰੰਪ ਕੋਲੋਂ ਭਾਵੇਂ ਬੇਇੱਜ਼ਤੀ ਹੋਵੇ, ਲੇਕਿਨ ਮੇਰਾ ਮਤਲਬ ਮੇਰੀਆਂ ਤਸਵੀਰਾਂ ਬਣ। ਅਤੇ ਪਹਿਲੀ ਖਬਰ ਤਾਂ ਇਹੀ ਹੈ ਕਿ ਪੂਰੀ ਦੁਨੀਆ ਇਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਉੱਤੇ ਤਬਸਰੇ ਕਰ ਰਹੀ ਹੈ। ਪਾਕਿਸਤਾਨ ਦੀ ਵੀ ਬੇਇੱਜ਼ਤੀ ਹੋ ਰਹੀ ਹੈ ਸਾਰੀ, ਜ਼ਾਹਿਰ ਹੈ। ਪੂਰੀ ਦੁਨੀਆ ਆਖਣ ਡਈ ਵੀ ਬੜਾ ਹੀ ਕੋਈ ਮਾਠਾ ਪ੍ਰਾਈਮ ਮਿਨਿਸਟਰ ਹੈ ਇਸ ਮੁਲਕ ਦਾ, ਔਰ ਇਹ ਟਰੰਪ ਸਾਹਿਬ ਦੀ ਇੰਜ। ਔਰ ਉਹ ਆਪਣਾ ਮੋਨਸ ਅਲਾਈ ਸਾਹਿਬ ਨੇ ਇੱਕ ਟਵੀਟ ਕਰ ਛੱਡਿਆ, ਉਹਦੇ 'ਤੇ ਬੜਾ ਰੌਲਾ ਬਣਿਆ। ਉਹਨਾਂ ਟਵੀਟ ਕਰ ਦਿੱਤਾ ਕਿ ਮਤਲਬ ਸ਼ਾਦੀਆਂ ਵਿਆਹਾਂ ਦੇ ਵਿੱਚ ਅਗਰ ਕਿਸੇ ਨੂੰ ਮਰਾਸੀਆਂ ਦੀ ਖਿਦਮਾਤ ਚਾਹੀਦੀਆਂ ਨੇ ਤਾਂ ਪਾਕਿਸਤਾਨ ਨੇ ਉਹਨਾਂ ਨੂੰ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਮਰਾਸੀ ਕਿਰਾਏ 'ਤੇ ਦੇਣ ਦਾ ਇੰਤਜ਼ਾਮ ਕੀਤਾ ਹੈ। ਵਿਆਹਾਂ ਦੇ ਤੁਹਾਨੂੰ ਪਤਾ ਚਮੋਟਾ ਲੈ ਕੇ ਫਿਰਦੇ ਨਾ ਮਰਾਸੀ। ਉਹ ਹੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵੀ ਚਮੋਟਾ ਨਹੀਂ ਸੀ ਫੜਿਆ, ਬਾਕੀ ਕੰਮ ਤਾਂ ਸਾਰਾ ਹੀ ਉਹਨਾਂ ਨੇ ਕਰ ਛੱਡਿਆ ਉੱਥੇ ਸਦਰ ਟਰੰਪ ਦੇ ਨਾਲ। ਉਹ ਹੁਣ ਮੋਨਸ ਅਲਾਈ ਸਾਹਿਬ ਦਾ ਜਿਹੜਾ ਟਵੀਟ ਹੈ ਉਹਦੇ 'ਤੇ ਵੀ ਬੜੀ ਤਕਲੀਫ ਹੋਈ ਹੈ ਪਾਕਿਸਤਾਨ 'ਚ। ਤਾਂ ਖੈਰ ਉਹਦੇ ਉੱਤੇ ਬੜਾ ਜਨਾਬ ਤਬਸਰਾ ਕੀਤਾ ਲੋਕਾਂ ਨੇ, ਆਪਣਾ ਨੂਨ ਲੀਗ ਵਾਲਿਆਂ ਨੇ ਬੜੇ ਜਵਾਬ ਦਿੱਤੇ ਨੇ, ਅਜ਼ਮਾ ਬੁਖਾਰੀ ਔਰ ਦੂਜਿਆਂ ਨੇ ਬੜੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਹੀ ਸਾਡੀ ਜਿਹੜੀ ਹੈ ਆਪਣੀ ਬਾਬਾ ਜੀ ਵਾਲੀ ਬਾਜੀ ਜਿਹੜੀ ਬਾਜੀ ਅਜ਼ਮਾ। ਹੁਣ ਬਾਬਾ ਜੀ ਤੁਸੀਂ ਅੱਗੋਂ ਗੱਲ ਆਪੇ ਸਮਝ ਲਿਆ ਕਰੋ ਜਿਹੜੀ ਬਾਜੀ ਅਜ਼ਮਾ ਦੀ ਜਦੋਂ ਮੈਂ ਗੱਲ ਕਰਨਾ। ਅੱਛਾ ਖੈਰ, ਹੁਣ ਅੱਗੇ ਚੱਲੀਏ ਜ਼ਰਾ। ਇਹ ਤਾਂ ਹੋ ਗਿਆ। ਹੁਣ ਦੂਸਰੇ ਪਾਸੇ ਇਹਨਾਂ ਦੇ ਜਿਹੜੇ ਸਹਾਫੀ ਹਜ਼ਰਾਤ ਨੇ ਉਹਨਾਂ ਦਾ ਇੱਕ ਨਵਾਂ ਸਕੈਂਡਲ ਸਾਹਮਣੇ ਆ ਗਿਆ, ਜਿਹੜੇ ਇਹਨਾਂ ਨੇ ਬਾਹਰ ਤਾਂ ਚਲੋ ਇਹਨਾਂ ਨਾਲ ਜੋ ਹੋਈ ਹੈ ਮੈਂ ਤੁਹਾਨੂੰ ਦੱਸ ਦਿੱਤਾ ਵੀ ਹਰ ਪਾਸੇ ਕਸੀਦਾ ਗੋਈ ਹੋ ਰਹੀ ਹੈ, ਹਰ ਪਾਸੇ ਇਹਨਾਂ ਦੀ ਸ਼ਾਨ ਦੇ ਉੱਤੇ ਜਿਹੜੇ ਨੇ ਉਹ ਕਸੀਦੇ ਪੜ੍ਹੇ ਜਾ ਰਹੇ ਨੇ। ਦੂਜੀ ਹੁਣ ਜਿਹੜੀ ਖਬਰ ਆਈ ਹੈ ਉਹ ਐਂਕਰ ਹਜ਼ਰਾਤ ਇਹਨਾਂ ਰੱਖੇ ਨੇ ਆਪਣੇ ਘਰ ਦੇ ਹੀ ਸਾਰੇ। ਇਹ ਹੁਣ ਮੈਂ ਤੁਹਾਨੂੰ ਨਾਂ ਦੱਸਦਾ ਜਾਵਾਂ ਅਤੇ ਇਹਨਾਂ ਦੀਆਂ ਤਨਖਾਹਾਂ ਦੱਸਦਾ ਜਾਵਾਂ। ਅੱਛਾ, ਮੈਨੂੰ ਕਿਸੇ ਸੱਜਣ ਨੇ ਕਿਹਾ ਵੀ ਤਨਖਾਹਾਂ ਥੋੜ੍ਹੀਆਂ ਜਿਹੀਆਂ ਹੋਰ ਵੀ ਨੇ। ਕਿਸੇ ਨੇ ਮੈਨੂੰ ਦੱਸ ਪਾਈ ਹੈ ਵੀ ਇਹ ਤਨਖਾਹਾਂ ਨੇ, ਕੋਈ ਹੋਰ ਵੀ ਮੁਰਾਦ ਹੈ ਨੇ, ਇਸ ਤੋਂ ਵੀ ਉੱਤੇ ਕੰਮ ਹੈ। ਜ਼ਰਾ ਸੁਣਦੇ ਜਾਓ ਜੀ। ਸਾਦੀਆ ਅਫਜ਼ਾਲ ਸਾਹਿਬਾ 17,65,000 ਰੁਪਈਆ, ਮਾਰੀਆ ਜ਼ੁਲਫਕਾਰ ਸਾਹਿਬਾ 11,68,000 ਰੁਪਈਆ। ਅੱਛਾ ਜੀ, ਅਗਰ ਉਹਨਾਂ ਦੀ 17 ਇਹਨਾਂ ਦੀ 11 ਹੈ, ਇਹ ਮੈਨੂੰ ਸਮਝ ਨਹੀਂ ਆਈ ਵੀ ਕੰਮ ਤਾਂ ਇੱਕੋ ਹੀ ਕਰਨਾ ਦੋਵਾਂ ਨੇ ਬੀਬੀਆਂ ਨੇ, ਅਤੇ ਇਹ 17 ਅਤੇ 11 ਇਹ ਨਹੀਂ ਸਮਝ ਆਈ। ਅੱਛਾ, ਬੀਨਸ਼ ਸਲੀਮ ਵਿਚਾਰੀ ਦੀ 8,88,000। ਹਾਲਾਂਕਿ ਉਹ ਵਿਚਾਰੀ ਜਿੱਡੇ ਪੱਕੇ ਮੂੰਹ ਦੇ ਨਾਲ ਉਹ ਵੈਸੇ ਹੈ, ਉਹ ਆਹੋ ਨਹੀਂ ਆਹੋ ਵਾਲੀ ਹੈ। 8 ਲੱਖ ਵੀ ਵੈਸੇ ਤਾਂ ਬਹੁਤ ਹੈ, ਉਹ ਤਾਂ 8,000 'ਤੇ ਵੀ ਉਹਨੇ ਕਰ ਦੇਣਾ ਸੀ ਇਹ ਕੰਮ। ਲੇਕਿਨ ਚਲੋ ਬਹਰਲ ਠੀਕ ਹੈ, ਇਸ ਵੇਲੇ ਇਹਨਾਂ ਨੂੰ ਚਾਹੀਦੇ ਨੇ ਆਪਣੇ, ਜਿਸ ਤਰ੍ਹਾਂ ਉਹ ਕਿਹਾ ਨਾ ਮੋਨਸ ਅਲਾਈ ਸਾਹਿਬ ਨੇ, ਉਸ ਤਰ੍ਹਾਂ ਇਹਨਾਂ ਨੂੰ ਮੇਰਾ ਮਤਲਬ ਪਾਰਟੀਆਂ ਚਾਹੀਦੀਆਂ ਨੇ। ਲੇਕਿਨ ਠੀਕ ਹੈ, ਇਹ 8,88,000 ਰੁਪਇਆ। ਨਜਮ ਵਲੀ ਸਾਹਿਬ 8,88,000। ਅੱਛਾ, ਭੈਣ ਭਰਾ ਇੱਕੋ ਥਾਂ 'ਤੇ ਰੱਖੇ ਨੇ, ਨਜਮ ਵਲੀ ਸਾਹਿਬ ਵੀ ਅਤੇ ਬੀਨਸ਼ ਸਲੀਮ ਸਾਹਿਬਾ ਵੀ। ਅੱਛਾ, ਅਮੀਨ ਹਫੀਜ਼ 6,74,000। ਆਲੀਆ ਰਸ਼ੀਦ ਸਪੋਰਟਸ ਤਜਜ਼ੀਆਕਾਰ 8 ਲੱਖ ਰੁਪਈਆ। ਹਮਾਦ ਹਸਨ ਤਜਜ਼ੀਆ ਨਿਗਾਰ 2 ਲੱਖ ਰੁਪਈਆ। ਇਹ ਜਨਾਬ ਵਾਹਿਦ ਤਜਜ਼ੀਆ ਨਿਗਾਰ ਨੇ, ਇਹਨਾਂ ਵੀ ਰਿਕਾਰਡ ਕਾਇਮ ਕੀਤਾ ਹੈ। ਜਿਵੇਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਬਾਹਰ ਬੇਇੱਜ਼ਤੀ ਕਰਵਾਉਣ ਦਾ ਰਿਕਾਰਡ ਕਾਇਮ ਕੀਤਾ ਨਾ, ਪਾਕਿਸਤਾਨ ਦੇ TV ਚੈਨਲਸ ਦੇ ਉੱਤੇ ਤਜਜ਼ੀਆ ਨਿਗਾਰਾਂ ਨੂੰ ਕੋਈ ਪੈਸੇ ਨਹੀਂ ਦਿੱਤੇ ਜਾਂਦੇ ਅਮੂਮੀ ਤੌਰ 'ਤੇ। ਇਹ ਤਜਜ਼ੀਆ ਨਿਗਾਰ ਦੇ ਤੌਰ 'ਤੇ ਹਮਾਦ ਹਸਨ ਸਾਹਿਬ ਵੈਸੇ ਬੜੇ ਸਸਤੇ ਵਿਕੇ ਨੇ, 2,50,000 ਰੁਪਈਆ ਜੋ ਰਿਪੋਰਟ ਹੋ ਰਿਹਾ ਹੈ, ਤਾਂ ਬਹੁਤ ਸਸਤਾ ਹੈ। ਹਮਾਦ ਸਾਹਿਬ ਜਿੰਨੀਆਂ ਗਾਲਾਂ ਖਾਂਦੇ ਹੋ ਅਤੇ ਦਿੰਦੇ ਹੋ, ਜਿੰਨੀ ਤੁਸੀਂ ਲੋਕਾਂ ਦੇ ਹੱਥੀਂ ਪੈਂਦੇ ਹੋ, ਸਿਰਫ 2,50,000 ਰੁਪਈਆ, ਯਾਰ ਇਹ ਤਾਂ ਬਹੁਤ ਸਸਤੀ ਕੀਮਤ ਲਵਾਈ ਹੈ। ਅੱਛਾ, ਇਹ ਜ਼ਰਾ ਅਗਰ ਗੌਰ ਕਰੀਏ ਸਾਰੀਆਂ ਇਹ ਬੀਬੀਆਂ ਭੈਣਾਂ ਦੇ ਉੱਤੇ, ਸਾਦੀਆ ਅਫਜ਼ਾਲ ਸਾਹਿਬਾ ਜਿਹੜੀਆਂ ਨੇ ਇਹ 17,65,000 ਰੁਪਈਆ। ਇਹ ਪਹਿਲਾਂ ਇਹ 92 ਨਿਊਜ਼ ਦੇ ਉੱਤੇ ਕੰਮ ਕਰਦੀਆਂ ਸਨ, ਉਸ ਤੋਂ ਬਾਅਦ ਇਹ PTV। ਇਹ ਸਾਰੀਆਂ ਜਿਹੜੀਆਂ ਤਨਖਾਹਾਂ ਤੁਹਾਨੂੰ ਮੈਂ ਦੱਸੀਆਂ ਨੇ PTV ਦੀਆਂ ਨੇ। ਸਾਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਅਗਰ ਇਹ ਕਿਤੇ ਜਾ ਕੇ ਕਿਸੇ ਪ੍ਰਾਈਵੇਟ TV ਚੈਨਲ ਤੋਂ ਤਨਖਾਹ ਲੈਣ ਤਾਂ ਸਾਨੂੰ ਕੀ ਲੈਣ ਦੇਣ ਇਸ ਗੱਲ ਨਾਲ।
ਲੇਕਿਨ ਇਹ ਗਵਰਨਮੈਂਟ ਦਾ ਚੈਨਲ ਹੈ, ਤੁਹਾਡੇ ਟੈਕਸ ਦੇ ਪੈਸੇ ਦੇ ਨਾਲ, ਬਲਕਿ ਟੈਕਸ ਕੀ ਬਿਜਲੀ ਦੇ ਬਿੱਲਾਂ 'ਚੋਂ 50-50 ਰੁਪਈਏ ਹਰ ਬੰਦਾ PTV ਨੂੰ ਦਿੰਦਾ ਹੈ ਤੇ ਫਿਰ PTV ਦਾ ਜਿਹੜਾ ਖਾਤਾ ਪੂਰਾ ਹੁੰਦਾ ਤੇ ਉਹ ਬਿਜਲੀ ਦੇ ਵਿੱਚੋਂ ਇਹ ਜਿਹੜੀਆਂ ਮੋਮਬੱਤੀਆਂ ਨਿਕਲੀਆਂ ਨੇ ਮਾਂ ਦੀਆਂ, ਇੱਕ ਸਾਦੀਆ ਅਫਜ਼ਾਲ, ਮਾਰੀਆ ਜ਼ੁਲਫਕਾਰ, ਬੀਨਸ਼ ਸਲੀਮ, ਅੱਗੋਂ ਨਜਮ ਵਲੀ, ਅਮੀਨ ਹਫੀਜ਼, ਆਲੀਆ ਰਸ਼ੀਦ, ਹਮਾਦ ਹਸਨ, ਇਹ ਸਾਰੇ ਜਿਹੜੇ ਲੋਕ ਨੇ, ਇਹ ਤੁਸੀਂ ਹੁਣ ਆਪ ਵੇਖ ਲਓ ਵੀ ਕਿਸੇ ਨੂੰ 17 ਲੱਖ ਤੇ ਕਿਸੇ ਨੂੰ 8 ਲੱਖ ਤੇ ਕਿਸੇ ਨੂੰ 16 ਲੱਖ ਤੇ ਕਿਸੇ ਨੂੰ 12 ਲੱਖ ਤੇ ਕਿਸੇ ਨੂੰ 11 ਲੱਖ ਲੁੱਟ ਸੇ ਲਈ। ਔਰ ਇਹਨਾਂ ਦਾ ਕੰਮ ਕੀ ਹੈ? ਇਹਨਾਂ ਦਾ ਕੰਮ ਹੀ ਚਮੋਟੇ ਵਾਲਾ, ਬਸ ਇਹਨਾਂ ਨੇ ਤਾਰੀਫ ਕਰਨੀ ਹੈ ਔਰ ਇਹਨਾਂ ਨੇ ਕਲਾਬੇ ਮਿਲਾਉਣੇ ਨੇ। ਇਹ ਉਹ ਲੋਕ ਨੇ ਜਿਹੜੇ ਜਿਸ ਵੇਲੇ ਦੂਜੇ ਪਾਸੇ ਸਨ, ਅਤੇ ਇਹ ਤੁਸੀਂ ਗੌਰ ਕਰ ਲਓ ਕਿ ਇਹ ਸਾਨੂੰ ਇਹ ਆਂਦੇ ਹੁੰਦੇ ਸਨ। ਮੈਂ ਤੁਹਾਨੂੰ ਦੱਸਦਿਆਂ ਇਹਨਾਂ 'ਚੋਂ ਕੁਛ ਹਜ਼ਰਾਤ, ਮਸਲਨ ਸਾਦੀਆ ਅਫਜ਼ਾਲ ਸਾਹਿਬਾ ਔਰ ਦੂਸਰੇ ਲੋਕ ਇਹ ਕਿ ਅਸੀਂ ਬੜੇ ਇੰਡੀਪੈਂਡੈਂਟ ਜਰਨਲਿਸਟ ਹਾਂ ਜੀ, ਸਾਡਾ ਤਾਂ ਕੋਈ ਲੈਣ ਦੇਣ ਨਹੀਂ ਇਹਨਾਂ ਦੇ ਨਾਲ, ਸਾਨੂੰ ਇਹੀ ਕਹਿੰਦੇ ਹੁੰਦੇ ਸਨ। ਲੇਕਿਨ ਅਸਲ ਤਾਂ ਮੈਨੂੰ ਤਾਂ ਉਸ ਵੇਲੇ ਵੀ ਪਤਾ ਸੀ, ਅੰਦਾਜ਼ਾ ਹੈ ਸੀ ਵੀ ਇਹ ਕਿੱਧਰ ਖਲੋਤੇ ਨੇ। ਹੁਣ ਜਿਹੜੀ ਉਹ ਗੱਲ ਬਿਲਕੁਲ ਚਾਨਣ ਹੋ ਗਿਆ ਵੀ ਇਹ ਕਿਹੜੇ ਪਾਸੇ ਖਲੋਤੇ ਨੇ। ਅੱਛਾ, ਇੱਕ ਇਹ ਸਕੈਂਡਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਸਕੈਂਡਲ ਦੀ ਵੀਡੀਓ ਜਨਾਬ ਆਜ਼ਾਜ਼ ਸਾਹਿਬ ਨੇ ਦਿੱਤੀ ਹੈ। ਅੱਛਾ, ਇਹ ਵੀ ਭਾਈ ਹੁਣੀ ਆਪਣੇ ਨਾਂ ਦੇ ਨਾਲ ਤੇ ਆਜ਼ਾਜ਼ ਸੈਦ ਲਿਖਦੇ ਨੇ, ਹੋਣਗੇ, ਮੈਂ ਤਾਂ ਨਹੀਂ ਇਤਰਾਜ਼ ਕਰਦਾ। ਪਰ ਅੱਲਾ ਨੇ ਜਿਸ ਤਰ੍ਹਾਂ ਆਖਿਆ ਵੀ ਤੁਹਾਡੇ 'ਤੇ ਅਜ਼ਾਬ ਲਿਆਵਾਂਗੇ, ਇਸ ਤਰ੍ਹਾਂ ਅਜ਼ਾਬ ਆ ਰਿਹਾ ਵਕਤ ਦੇ ਨਾਲ ਨਾਲ। ਹੁਣ ਜ਼ਰਾ ਤੁਸੀਂ ਇਹ ਵੀ ਵੇਖ ਲਓ ਵੀ ਮਾਰਕੀਟ ਸੈਦ ਵੀ ਕਿਹੋ ਜਿਹੇ ਆ ਗਏ ਨੇ। ਵਰਨਾ ਤਾਂ ਮੇਰਾ ਮਤਲਬ ਹੈ ਕਿ ਬੰਦੇ ਸ਼ਾਹ ਸਾਹਿਬ ਹੋਵੇ ਕੋਈ ਬੰਦਾ, ਤਾਂ ਚਲੋ ਕੋਈ ਥੋੜ੍ਹਾ ਜਿਹਾ ਨੂਰ 'ਤੇ ਹੋਣਾ ਚਾਹੀਦਾ। ਲੇਕਿਨ ਚਲੋ, ਇਹ ਤਾਂ ਹੁਣ ਰੱਬ ਦੇ ਕੰਮ ਨੇ। ਜਿਹੋ ਜਿਹੇ ਸਾਡੇ ਅਮਾਲ ਨੇ ਉਹੋ ਜਿਹੇ ਸਾਨੂੰ ਹੁਕਮਰਾਨ ਲੱਭਣੇ ਨੇ ਅਤੇ ਉਹੋ ਜਿਹੇ ਸੈਦ ਸਾਹਿਬ ਲੱਭਣੇ ਨੇ। ਲੇਕਿਨ ਬਹਰਹਾਲ ਸਾਡੇ ਇੱਥੇ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਨੇ, ਕਈ ਮਰਾਸੀਆਂ ਤੋਂ, ਕਈ ਕੌਮਾਂ ਦੇ ਵਿੱਚ ਸ਼ਾਮਿਲ ਹੋਏ, ਇਹਨਾਂ ਨਹੀਂ ਮੈਂ ਕਹਿ ਰਿਹਾ, ਖੁਦਾ ਨਾ ਖਾਸਤਾ ਇਹਨੇ ਕਹਿਣਾ, ਲੇਕਿਨ ਕਈ ਬੰਦੇ ਕਿਸੇ ਹੋਰ ਕੌਮਾਂ ਤੋਂ, ਮੇਰਾ ਮਤਲਬ ਤੰਗ ਆ ਜਾਂਦੇ ਨੇ ਸਾਡੇ। ਇਹ ਵੀ ਤਾਂ ਕੰਮ ਮਾੜਾ ਹੈ ਨਾ, ਕੌਮੀਅਤ ਪ੍ਰਸਤੀ ਵਾਲਾ ਕੰਮ ਜਿਹੜਾ, ਇਹ ਵੀ ਤਾਂ ਕੋਈ ਚੰਗਾ ਨਹੀਂ ਹੈ ਸਾਡੇ। ਮੈਂ ਤਾਂ ਇਹਨੂੰ ਬਹੁਤ ਭਰਪੂਰ ਕੰਡੈਮ ਕਰਦਾ ਇਸ ਨੂੰ, ਇਹ ਜਿਹੜੀ ਜ਼ਾਤ ਪਾਤ ਵਾਲਾ ਸਾਰਾ ਅਸੀਂ ਕੰਮ ਬਣਾਇਆ। ਲੇਕਿਨ ਬਹਰਹਾਲ ਹੁਣ ਕਰੀਏ ਕੀ, ਉਸ ਵਜ੍ਹਾ ਤੋਂ ਕਈ ਬੰਦੇ ਫਿਰ ਤੰਗ ਆਏ ਜਦੋਂ ਪਿੰਡਾਂ ਤੋਂ ਨਿਕਲਦੇ ਨੇ, ਅਤੇ ਉਹ ਫਿਰ। ਲੇਕਿਨ ਮੈਂ ਇਹਨਾਂ ਦੇ ਕੋਲੋਂ ਇਹ ਮਿੰਨਤ ਕਰ ਸਕਦਾ ਵੀ ਤੁਸੀਂ ਕੁਛ ਹੋਰ ਬਣ ਜਾਂਦੇ, ਕੋਈ ਗੁੱਜਰ ਬਣ ਜਾਂਦੇ, ਜੱਟ ਬਣ ਜਾਂਦੇ, ਕੋਈ ਮੇਰਾ ਮਤਲਬ ਹੈ ਕੋਈ ਹੋਰ ਸ਼ੈ ਬਣ ਜਾਂਦੇ ਸਿੱਧਾ ਵੀ। ਅੱਛਾ, ਫਿਰ ਬੰਦੇ ਕਹਿੰਦੇ ਨੇ ਵੀ ਚਲੋ, ਉਹ ਇਸ ਤਰ੍ਹਾਂ ਹੀ ਹੈ ਨਾ ਕਿ ਜਦੋਂ ਕਿਸੇ ਬੰਦੇ ਨੇ ਕੋਈ ਮੇਰਾ ਮਤਲਬ ਕੰਮ ਕਰਨਾ ਆਉਂਦਾ ਵੀ ਚਲੋ ਇੱਕ ਵਾਰੀ ਕਰੋ, ਭੁੱਖ ਪੂਰੀ ਖ਼ਤਮ ਕਰੋ ਆਪਣੀ। ਅਤੇ ਇਹ ਮੈਂ ਤਜਜ਼ੀਆ ਹੀ ਕਰ ਰਿਹਾ, ਮੇਰੇ ਕੋਲ ਕੋਈ ਮੇਰਾ ਮਤਲਬ ਕੋਈ ਮੈਂ ਇਹਦੇ 'ਚ ਖਬਰ ਤਾਂ ਨਹੀਂ ਦੇ ਰਿਹਾ ਨਾ, ਕੋਈ ਫੈਕਟ ਤਾਂ ਨਹੀਂ ਤੁਹਾਡੇ ਸਾਹਮਣੇ ਰੱਖ ਰਿਹਾ, ਮੈਂ ਤਾਂ ਇੱਕ ਆਪਣਾ ਤਜਜ਼ੀਆ ਦੇ ਰਿਹਾ, ਰਾਏ ਦੇ ਰਿਹਾ ਕਿ ਭਾਈ ਉਹਨਾਂ ਨੇ ਅਗਰ ਕੋਈ ਬਣਨਾ ਸੀ ਤਾਂ ਚਲੋ ਕੋਈ ਮੇਰਾ ਮਤਲਬ ਦਰਮਿਆਨ ਦੇ ਵਿੱਚ ਕੁਛ ਹੈ ਬਣ ਜਾਂਦੇ। ਅਤੇ ਇਹਨਾਂ ਨੇ ਕਿਹਾ ਵੀ ਚਲੋ ਹੁਣ ਇੱਕ ਵਾਰੀ ਪਾੜਾ ਮਿਲਣਾ ਹੀ ਹੈ ਤਾਂ ਪੂਰਾ ਹੀ ਮਿਲੋ, ਇੱਕ ਵਾਰੀ ਜਾ ਕੇ ਸੈਦ ਹੀ ਬਣੋ ਤਾਂ ਕਿ ਕੰਮ ਹੀ ਮੁੱਕੇ। ਮੇਰਾ ਮਤਲਬ ਕੋਈ ਪੁੱਛ ਪ੍ਰਤੀਤ ਵੀ ਘੱਟ ਹੋਵੇ। ਮਤਲਬ ਇਹ ਤੁਸੀਂ ਅਗਰ ਜੱਟ ਜੁੱਟ ਬਣਦੇ ਹੋ, ਪੁੱਛਦੇ ਹੋ ਪਿੱਛੋਂ ਕਿਹੜੇ ਪਿੰਡ ਦੇ ਹੋ, ਪਿੱਛੋਂ ਕੌਣ ਸੀ, ਕਿਹੜਾ ਸੀ, ਕਿਹਦੇ ਨਾਲ ਰਿਸ਼ਤੇਦਾਰੀ ਸੀ, ਉਹ ਬੰਦਾ 5-7 ਮਿੰਟਾਂ 'ਚ ਹੀ ਫੜਿਆ ਜਾਂਦਾ। ਜਿਹੜਾ ਵਿਚਾਰਾ ਕੋਈ ਝੂਠਾ ਜੱਟ ਬਣਿਆ ਹੋਵੇ, ਗੁੱਜਰ ਬਣਿਆ ਹੋਵੇ, ਉਹ ਕੌਮਾਂ ਹੁੰਦੀਆਂ ਨੇ, ਗਾਂ ਰਾਜਪੂਤ ਬਣਿਆ ਹੋਵੇ, ਉਹ ਫਿਰ ਗਾਂ ਉਹਨਾਂ ਦੀਆਂ ਸਬ ਕਾਸਟ ਹੁੰਦੀਆਂ ਨੇ, ਉਹਦੇ 'ਚ ਪਿੰਡ ਹੁੰਦੇ ਨੇ, ਉਹਦੇ 'ਚ ਕਬੀਲੇ ਹੁੰਦੇ ਨੇ, ਉਹ ਬੰਦਾ ਫੜਿਆ ਜਾਂਦਾ ਅਗਰ ਕੋਈ ਫੜਨਾ ਆਵੇ। ਇਹ ਕੰਮ ਠੀਕ ਹੈ। ਇਸ ਕੰਮ ਦੇ ਵਿੱਚ ਹੁਣ ਕਹੋ ਜੀ ਅਸੀਂ ਜਿਹੜਾ ਗਜ਼ਨੀ ਤੋਂ ਆਏ ਸਾਂ, ਜਾਂ ਅਸੀਂ ਇਰਾਕ ਤੋਂ ਆਏ ਸਾਂ, ਅਸੀਂ ਫਲਾਣੇ ਥਾਂ ਤੋਂ ਆਏ ਸਾਂ, ਹੋਰ ਕਿਹੜਾ ਪੁੱਛਣ ਜਾਵੇ। ਫਿਰ ਬਹੁਤੀ ਗੱਲ ਹੋਵੇ ਤਾਂ ਕਹਿ ਦਿਓ ਕਿ ਜੀ ਕਰਬਲਾ 'ਚ ਸਾਡੇ ਵਾਲੇ ਜਿਹੜੇ ਨੇ, ਸਾਡੇ ਬਜ਼ੁਰਗ ਜਿਹੜੇ ਸਨ ਉਹ ਉੱਥੇ ਸ਼ਹੀਦ ਹੋ ਗਏ ਸਨ, ਅਤੇ ਉਹ ਫਿਰ ਗਾਂ ਜਿਹੜਾ ਅਸੀਂ ਉੱਥੋਂ ਉੱਜੜ ਪੁੱਜੜ ਕੇ ਫਲਾਂ ਥਾਂ ਚਲੇ ਗਏ ਸਨ। ਅਤੇ ਉਹ ਮੇਰਾ ਮਤਲਬ ਹੈ ਹੁਣ ਜਿਹੜੇ ਬਾਕੀ ਸਾਰੇ ਸੈਦ ਸਾਹਿਬਾਨ ਨੇ ਉਹ ਗੁੱਸਾ ਨਾ ਕਰ ਲੈਣ, ਮੈਂ ਤਾਂ ਇੱਕ ਤਜਜ਼ੀਆ ਪੇਸ਼ ਕਰ ਰਿਹਾ ਵੀ ਇਹ ਵੇਖੋ ਰੱਬ ਦੇ ਕੰਮ 'ਤੇ ਹੁਣ ਬਾਕੀ ਮਾਮਲੇ ਤਾਂ ਸਾਰੇ ਆ ਹੀ ਰਹੇ ਸਨ। ਮਤਲਬ ਡਾਲਡਾ ਘਿਓ ਖਾਲਸ ਨਹੀਂ ਲੱਭਣ ਡਿਆ, ਮਿਰਚਾਂ ਖਾਲਸ ਨਹੀਂ ਲੱਭਣ ਡਈਆਂ, ਦੁੱਧ ਖਾਲਸ ਨਹੀਂ ਲੱਭਣ ਡਿਆ। ਲੇਕਿਨ ਚਲੋ, ਅਤੇ ਇਸ ਸਾਰੇ ਮਾਹੌਲ ਦੇ ਵਿੱਚ ਆਜ਼ਾਦ ਸਾਹਿਬ ਕਿੱਥੋਂ ਮੇਰਾ ਮਤਲਬ ਖਾਲਸ ਲੱਭਣੇ ਨੇ, ਉਹ ਵੀ ਇਹੋ ਜਿਹੇ ਲੱਭਣੇ ਨੇ। ਲੇਕਿਨ ਉਹਨਾਂ ਨੇ ਖਬਰ ਦਿੱਤੀ ਹੈ, ਪਹਿਲਾਂ ਸੁਣ ਲਓ ਖਬਰ। ਅਤੇ ਇਹ ਸਾਦੀਆ ਅਫਜ਼ਾਲ ਸਾਹਿਬਾ ਦੇ ਬਾਰੇ ਹੀ ਖਬਰ ਹੈ। ਇਹ ਹੈ ਮੇਰੇ ਖਿਆਲ ਪੁਰਾਣੀ ਖਬਰ, ਇਹ ਨਵੀਂ ਨਹੀਂ ਹੈ, ਲੇਕਿਨ ਇਹ ਦੁਬਾਰਾ ਸਰਫੇਸ ਹੋਈ ਹੈ। ਇਹ ਮੇਰੇ ਖਿਆਲ ਸਰਫੇਸ ਵੀ ਇਸੇ ਤੋਂ ਹੋਈ ਹੈ। ਇਹ ਜਿਹੜੀ ਤਨਖਾਹ ਇਹਨਾਂ ਨੇ ਲਈ ਹੈ ਨਾ, ਸਾਦੀਆ ਅਫਜ਼ਾਲ ਸਾਹਿਬਾ ਨੇ, ਇਹ ਜਿਹੜੀ 17 ਲੱਖ ਕੁਝ, ਇਹਦੇ ਤੋਂ ਕਿਸੇ ਨੇ ਸਾੜ ਫੱਕਿਆ। ਇਸ ਤਨਖਾਹ ਤੋਂ ਬਾਅਦ ਕਿਸੇ ਨੂੰ ਤਕਲੀਫ ਹੋਈ ਹੈ। ਜ਼ਾਹਿਰ ਅਸੀਂ ਤਾਂ ਇਹਨਾਂ ਦੇ ਖਿਲਾਫ ਖਬਰ ਨਹੀਂ ਦੇ ਰਹੇ, ਇਹ ਖਬਰ ਤਾਂ ਆਜ਼ਾਦ ਸਾਹਿਬ ਨੇ ਦਿੱਤੀ ਹੈ। ਔਰ ਆਜ਼ਾਦ ਸਾਹਿਬ ਮਾਸ਼ਾਅੱਲਾ ਪਿਓਰ ਸੈਦ ਨੇ ਜਨਾਬ, ਬਿਲਕੁਲ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਹੀ ਕੋਈ ਨਹੀਂ ਇਹਨਾਂ 'ਤੇ। ਅਤੇ ਇਹਨਾਂ ਨੇ ਖਬਰ ਦਿੱਤੀ ਹੈ, ਅਤੇ ਇਹ ज़रा सुन लो पहला, फिर इतने तबसरा करने। एक ओवरसीज पाकिस्तानी है, कनाडा वगैरह बाहर रहते रहे हैं, नवीद चौधरी उनका नाम है। इन साहब ने, नवीद चौधरी साहब ने अपनी जमा पूंजी जो है वो खर्च की और इस्लामाबाद का सेक्टर E11-3 वहां पर एक प्लॉट नंबर 1 लिया। वो ये तकरीबन 1 कनाल का प्लॉट था। इस प्लॉट के ऊपर इन्होंने घर बनाया। इस प्लॉट के बिल्कुल साथ जो है एक नाला गुजर रहा था, गंदा नाला। तो इन्होंने उसको भी कवर किया। और अब जब ये प्लॉट बना रहे थे तो इन्होंने उसकी रेगुलराइजेशन मांगी कि उसको ये कवर कर लेते हैं, तो उसको इनके घर के अंदर ही शामिल कर लिया जाए। वो इनके अंदर शामिल हो गया। अच्छा, 2010 में वो घर बन गया, ये रहने लग पड़े। 2015 में मेरे ख्याल में जून के महीने में
इनको एक नोटिस आ गया कि ये जो आपने नाले की जमीन इस्तेमाल कर रहे हैं ये गैर कानूनी है। ये नेशनल पुलिस फाउंडेशन का एरिया है E11। सादिया अफजाल साहबा ने इनसे किराए पे एक घर लिया, एक पोर्शन, और वो अपने अहले खाना, अपने वालदैन के हमरा यहाँ पर आकर रहने लग पड़ी। तो 2018 में जब उनकी शादी होकर उधर चली गई तो हुआ ये कि उन्होंने, सादिया अफजाल साहबा ने इनको फोन किया। इनको फोन करके बुलाया, उन्होंने कहा जी आपने अपने घर का एक मसला था, वो मुझसे जिक्र किया था। उन्होंने कहा बिल्कुल वो मसला है, हम हुकूमत में, आप बताएं कि क्या? उन्होंने कहा अब हम हुकूमत में, आप बताएं। तो उन्होंने कहा जी वो मसला हल कर दें, वो CDA और नेशनल पुलिस फाउंडेशन का मसला है। तो उन्होंने कहा जी आप मुझे ना 50 लाख रुपया दें। जी 50 लाख रुपया। सादिया अफजाल साहबा ने कहा कि हमें 50 लाख रुपया दें, मसला आपका हल हो जाएगा। ये अक्टूबर की बात है, ठीक है, 2019 की, 2019 अक्टूबर 2019 में। ठीक है। इन्होंने दे दिए पैसे। हैरान कुन बात यह कि जब सादिया अफजाल साहबा ने तीसरी दफा पैसे मांगे तो इनके पास इतने पैसे नहीं थे, तो इन्होंने बमुश्किल 45 लाख रुपया इकट्ठा करके उनको दिया। लेकिन ये समझदार आदमी थे। अच्छा। इन्होंने पता क्या किया, नवीद चौधरी साहब ने चुपके से ना सारा मामला फिल्म कर लिया। ठीक है। और जाहिर है एक बंदा जो अपनी सारी जमा पूंजी दे रहा है किसी को, तो जाहिर है वो डरता भी है, पता नहीं मिलते हैं नहीं मिलते। काम नहीं हुआ। काम ਸੁਣ ਲਿਆ ਜੀ। ਉਹਨਾਂ ਨੇ ਆਖਿਆ ਕਿ ਇਹ ਕੋਈ ਇਹਨਾਂ ਨੇ 95 ਲੱਖ ਰੁਪਈਆ ਕਿ ਪਤਾ ਨਹੀਂ 50 ਲੱਖ ਰੁਪਈਆ ਰਿਸ਼ਵਤ ਲੈ ਲਈ ਹੈ। ਅਤੇ ਇਹ ਇਲਜ਼ਾਮ ਹੈ ਉਹਨਾਂ ਦਾ, ਅਸੀਂ ਤਾਂ ਨਹੀਂ ਜ਼ਾਹਿਰ ਕਹਿ ਸਕਦੇ, ਇਹ ਉਹਨਾਂ ਦਾ ਇਲਜ਼ਾਮ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਚੱਲਣ ਡਿਆ। ਅਤੇ ਅਸੀਂ ਭੇਜਾਂਗੇ ਇਹਨਾਂ ਦੇ ਕੋਲੋਂ ਰਾਏ ਲਵਾਂਗੇ ਇਹਨਾਂ ਦੀ ਵੀ, ਅਤੇ ਜਿਹੜੀ ਵੀ ਇਹ ਰਾਏ ਦੇਣਗੇ ਉਹ ਤੁਹਾਡੇ ਸਾਹਮਣੇ ਵੀ ਰੱਖਾਂਗੇ। ਫਿਲਹਾਲ ਤਾਂ ਉਹਨਾਂ ਦੀ ਰਾਏ ਰੱਖੀ ਹੈ ਜੋ ਉਹ ਦਿੰਦੇ ਨੇ। ਫਿਲਹਾਲ ਇਹਨਾਂ ਦਾ ਟਵਿੱਟਰ ਅਕਾਊਂਟ ਅਸੀਂ ਵੇਖਿਆ, ਇਹਨਾਂ ਨੇ ਕੋਈ ਇਹਦੇ 'ਤੇ ਤਜਜ਼ੀਆ ਤਬਸਰਾ ਨਹੀਂ ਕੀਤਾ। ਉਹ ਇਹੀ ਆਉਂਦੇ ਨੇ ਕਿ ਜੀ ਮੈਂ ਜਿਹੜਾ ਨਾ ਇਹਦੇ ਉੱਤੇ ਜਿਹੜਾ ਉਹਦੇ ਕੋਲ ਵੀਡੀਓ ਵੀ ਹੈ ਬੰਦੇ ਦੀ ਜਿਹਨੇ ਪੈਸੇ ਦਿੱਤੇ ਨੇ। ਬਹਰਹਾਲ ਇਹ ਮੈਂ ਸਿਰਫ ਇਹਨਾਂ ਨੂੰ ਗੁਜ਼ਾਰਿਸ਼ ਕਰਨੀ ਵੀ ਅਗਰ PTV ਇੰਨੇ ਰੁਪਈਏ ਦੇਣ ਡਿਆ 20 ਲੱਖ ਰੁਪਈਆ ਜਾਂ 18 ਲੱਖ, ਤੇ ਮਿਹਰਬਾਨੀ ਕਰੋ ਫਿਰ ਇਹੋ ਜਿਹੇ ਕੰਮ ਕਿਉਂ ਕਰਦੇ ਜੇ? ਫਿਰ ਥੋੜ੍ਹਾ ਜਿਹਾ ਹੱਥ ਦੂਸਰੇ ਪਾਸਿਓਂ ਜ਼ਰਾ ਥੋੜ੍ਹਾ ਜਿਹਾ ਮੈਂ ਆਨਾ ਵੀ ਘਟਾ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਮਾਂ ਨਿਊਜ਼ ਦੇ ਉੱਤੇ ਅਸੀਂ ਉਰਦੂ 'ਚ ਵੀ ਕਵਰ ਕੀਤੀ ਹੈ। ਖੋਜੀ ਨਾਂ ਦਾ ਇੱਕ ਪ੍ਰੋਗਰਾਮ ਚੱਲਦਾ ਹੈ, ਉਹਨਾਂ ਨੇ ਸਮਾਂ ਨਿਊਜ਼ ਵਾਲਿਆਂ ਨੇ ਇੰਟਰਵਿਊ ਕੀਤੇ ਨੇ ਲੋਕਾਂ ਦੇ, ਅਤੇ ਉੱਥੇ ਜਿਹੜੇ ਐਨੀ ਸ਼ਾਹਿਦ ਨੇ ਉਹ ਆਉਂਦੇ ਨੇ ਕਿ 500 ਤੋਂ 700 ਬੰਦਾ ਮਾਰ ਛੜਿਆ। किन्ना सुनो। यहाँ कल रात तकरीबन 4 बजे के दरमियान हमला हुआ है। तकरीबन 650 आदमी की डेथ हो चुकी है। जख्मी की जो तादाद है वो कुछ कह नहीं सकते। आप कह रहे हैं कि 600 650 अफराद की डेथ हुई है। क्या आपने यहाँ पर लाशें पड़ी हुई देखी? लाशें पड़ी हुई देखी हैं इधर गाँव में, गलियों में, बाजारों में, जिधर जिधर आदमी के पीछे गए फायरिंग करते गए। इधर स्कूल है, स्कूल की ग्राउंड है, तकरीबन 300 के दरमियान तो उधर फायरिंग करके आदमी को मारा है। ਸੁਣ ਲਿਆ ਜੀ। ਇਹ ਉੱਥੇ ਐਨੀ ਸ਼ਾਹਿਦ ਨੇ ਜਿਹੜੇ ਆਂਦੇ ਨੇ ਵੀ ਉੱਥੇ ਸਾਰਾ ਕੁਝ ਹੋਇਆ। ਅਸੀਂ ਇਹ ਤੁਹਾਡੇ ਸਾਹਮਣੇ ਰੱਖਿਆ ਅਤੇ ਹੁਣ ਪਤਾ ਲੱਗਾ ਵੀ ਇਹਨਾਂ ਨੇ ਇੱਕ ਨਵੀਂ FIR ਮੇਰੇ 'ਤੇ ਵੀ ਦੇ ਛੱਡੀ ਹੈ, ਕੁਝ ਹੋਰ ਦੋਸਤਾਂ 'ਤੇ ਵੀ ਦਿੱਤੀ ਹੈ। ਸਿਰਫ ਸਾਡਾ ਜੁਰਮ ਕੀ ਹੈ ਵੀ ਅਸੀਂ ਤੁਹਾਨੂੰ ਦੱਸਿਆ ਵੀ ਉੱਥੇ ਜ਼ੁਲਮ ਹੋਇਆ ਕੀ ਹੈ। ਹਜੇ ਤੱਕ ਅਨਸ ਰਿਜ਼ਵੀ ਅਤੇ ਸਾਦ ਰਿਜ਼ਵੀ ਦਾ ਕੋਈ ਪਤਾ ਨਹੀਂ ਕਿੱਥੇ ਨੇ। ਕੋਈ ਆਂਦਾ ਵੀ ਉਹ ਏਜੰਸੀਆਂ ਦੇ ਕੋਲ ਨੇ, ਫੌਜੀ ਏਜੰਸੀਆਂ ਕੋਲ ਨੇ। ਕੋਈ ਆਂਦਾ ਉਹ ਕਸ਼ਮੀਰ 'ਚ ਨੇ। ਲੌਂਡਾ ਲਪਾੜਾ ਜੀ ਆਂਦੇ ਸਨ ਵੀ ਉਹ ਕਸ਼ਮੀਰ 'ਚ ਨੇ, ਵੀ ਬਈ ਜੇ ਉੱਥੇ ਨੇ ਤਾਂ ਪੁਲਿਸ ਫੜ ਲਿਆ ਹੋਵੇ। ਆਂਦੇ ਨੇ ਨਹੀਂ, ਪੁਲਿਸ ਨੇ ਪਹਿਲਾਂ ਮੈਨੂੰ ਦੱਸਿਆ, ਹੁਣ ਪੁਲਿਸ ਆਰਾਮ ਦੇ ਨਾਲ ਜਾਏਗੀ, ਸਕੂਨ ਨਾਲ ਰੋਟੀ ਪਾਣੀ ਖਾ ਕੇ ਅਗਲੇ ਦਿਨ ਸੌਂ ਸੂੰ ਕੇ ਅਗਲੇ ਦਿਨ ਜਾਏਗੀ ਅਤੇ ਉਹਨਾਂ ਨੂੰ ਕਸ਼ਮੀਰ ਤੋਂ ਫੜ ਲਿਆਏਗੀ। ਵੀ ਉਹ ਉੱਥੋਂ ਕਸ਼ਮੀਰ ਤੋਂ ਪਰਾਂ ਨਹੀਂ ਹੋਣਗੇ ਕਿਤੇ। ਮੇਰਾ ਮਤਲਬ ਜਿਸ ਜਗ੍ਹਾ 'ਤੇ ਬੈਠੇ ਨੇ ਉੱਥੋਂ ਉਰਾਂ ਪਰਾਂ ਨਹੀਂ ਹੋ ਜਾਣਗੇ ਕਿਤੇ। ਲੇਕਿਨ ਬਹਰਹਾਲ ਇਹ ਤਾਂ ਹੁਣ ਲੌਂਡਾ ਲਪਾੜਾ ਜੀ ਜਾਣ ਅਤੇ ਅੱਜ ਦੀ ਪੁਲਿਸ ਜਾਣੇ। ਅੱਛਾ ਜੀ, ਅੱਗੋਂ ਮਤੀਉੱਲਾ ਜਾਨ ਸਾਹਿਬ ਨੇ ਆਖਿਆ ਹੈ ਕਿ ਜੋ ਕੁਝ ਇਮਰਾਨ ਖਾਨ ਦੇ ਨਾਲ ਹੋਇਆ, ਨਵਾਜ਼ ਸ਼ਰੀਫ ਦੇ ਨਾਲ ਇੰਨਾ ਕੁਛ ਨਹੀਂ ਹੋਇਆ। ਨਵਾਜ਼ ਸ਼ਰੀਫ ਕੈਦੀ ਹੁੰਦੇ ਹੋਏ ਵੀ ਇਲਾਜ ਲਈ ਲੰਦਨ ਚਲੇ ਗਏ। ਇਮਰਾਨ ਖਾਨ 27 ਮਹੀਨਿਆਂ ਤੋਂ ਜੇਲ੍ਹ 'ਚ ਹੈ। ਐਸਾ ਕੋਈ ਮਸਲਾ ਨਹੀਂ ਹੋਇਆ, ਕੋਈ ਡੀਲ ਨਹੀਂ ਕੀਤੀ। ਨਵਾਜ਼ ਸ਼ਰੀਫ ਅਤੇ ਇਮਰਾਨ ਖਾਨ ਦਾ ਮੁਆਜ਼ਨਾ ਨਹੀਂ ਕੀਤਾ ਜਾ ਸਕਦਾ। ਇਮਰਾਨ ਖਾਨ ਇਹਨਾਂ ਦੇ ਕੋਲੋਂ ਬਹੁਤ ਅੱਗੇ ਨਿਕਲ ਗਿਆ। ਉਹਨਾਂ ਦਾ ਕਹਿਣਾ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਤੇ ਅੱਠੋ ਅੱਠੀ ਜਿਹੜਾ ਆਪਣਾ ਤੁਸੀਂ ਇਹ ਆਉਂਦੇ ਨੇ ਇਹ ਤਹਿਰੀਕ ਇਨਸਾਫ ਦੀ ਜਿਹੜੀ ਲੀਡਰਸ਼ਿਪ ਹੈ ਆਪਣੀ ਪਬਲਿਕ ਨੂੰ ਬੜੀ ਮੁਸੀਬਤ 'ਚ ਪਾਉਂਦੇ ਨੇ। ਮਤਲਬ ਕਿ ਹੈ ਉਹਨਾਂ ਕੋਲੋਂ ਇਤਜਾਜ ਕਰਾਉਂਦੇ ਨੇ, ਮੁਸੀਬਤ 'ਚ ਪਾਉਂਦੇ ਨੇ। ਅਤੇ ਉਹ ਕਿਸੇ ਨੇ ਇਹ 'ਤੇ ਤਬਸਰਾ ਕੀਤਾ ਕਿ ਵਾਕਈ ਇਹੀ ਪਾਉਂਦੇ ਨੇ ਮੁਸੀਬਤ 'ਚ, ਵਰਨਾ ਜਿਹੜੇ ਆਪਣੇ ਨੂਨ ਲੀਗ ਵਾਲੇ ਨੇ ਉਹ ਤਾਂ ਡੀਲ ਕਰਕੇ ਸ਼ਾਮੋ ਸ਼ਾਮ ਹੀ ਨਿਕਲ ਜਾਂਦੇ ਨੇ। ਨਾ ਆਪਣੇ ਆਪ ਨੂੰ ਮੁਸੀਬਤ 'ਚ ਪਾਉਂਦੇ ਨੇ, ਨਾ ਵਰਕਰ ਨੂੰ ਮੁਸੀਬਤ 'ਚ ਪਾਉਂਦੇ ਨੇ। ਇੰਤਜ਼ਾਰ ਕਰਦੇ ਰਹਿੰਦੇ ਨੇ ਜਦੋਂ ਅਗਲਾ ਮਾਹੌਲ ਫਿਰ ਜਰਨੈਲਾਂ ਦਾ ਬਣਦਾ ਉਹਨਾਂ ਨਾਲ ਡੀਲ ਕਰਨ ਦਾ, ਅਗਲੇ ਮੌਸਮ 'ਚ ਫਿਰ ਡੀਲ ਕਰਦੇ ਨੇ ਅਤੇ ਵਾਪਸ ਆ ਜਾਂਦੇ ਨੇ। ਉਹ ਤਾਂ ਕੁਰਬਾਨੀ ਦੇਣ, ਜੇਲ੍ਹ ਕੱਟਣ ਦੇ ਮਾਮਲੇ ਦੇ ਵਿੱਚ ਬਿਲਕੁਲ ਜਿਹੜੀ ਹੈ ਉਹਨਾਂ ਦੀ ਕੋਈ ਸੋਚ ਹੀ ਨਹੀਂ। ਅੱਛਾ ਜੀ, ਇਹ ਤਸਵੀਰ ਵੇਖੋ ਜ਼ਰਾ। ਇਹ ਆਪਣੇ ਐਹਸਨ ਇਕਬਾਲ ਸਾਹਿਬ ਝੂਠੇ ਪ੍ਰੋਫੈਸਰ ਮੇਰੇ ਤਜਜ਼ੀਏ ਦੇ ਮੁਤਾਬਕ, ਜਿਨ੍ਹਾਂ ਨੇ ਕੋਈ PhD ਨਹੀਂ, ਬਸ ਵਿਚਾਰੇ ਆਪਣੇ ਨਾਂ ਦੇ ਨਾਲ ਪ੍ਰੋਫੈਸਰ। ਉਹ ਪਿੰਡਾਂ 'ਚ ਵੀ ਹੁੰਦੇ ਨੇ, ਇਜਾਜ਼ ਮੁੰਡੇ ਦਾ ਨਾਮ ਹੁੰਦਾ, ਉਹਨੂੰ ਸਾਰੇ ਜੱਜ ਆਖਣਾ ਸ਼ੁਰੂ ਹੋ ਜਾਂਦੇ ਨੇ।
ਉਹ ਹੁਣ ਮੇਰਾ ਮਤਲਬ ਜੱਜ ਤਾਂ ਨਹੀਂ ਹੁੰਦਾ ਵਿਚਾਰਾ, ਉਹਨੂੰ ਬਸ ਲੋਕ ਆਖਣਾ ਸ਼ੁਰੂ ਹੋ ਜਾਂਦੇ ਨੇ। ਹਾਂ, ਅਤੇ ਕਈ ਮੇਰਾ ਮਤਲਬ ਹੈ ਕਿ ਹੋਰ ਕਈ ਐਸੇ ਨਾਂ ਹੁੰਦੇ ਨੇ ਉਹਦੇ ਤੋਂ, ਕਿਸੇ ਨੂੰ ਬਾਦਸ਼ਾਹ ਆਖਣਾ ਸ਼ੁਰੂ ਹੋ ਜਾਂਦੇ ਨੇ, ਕਿਸੇ ਨੂੰ ਕੁਝ। ਇਹ ਵੀ ਮੇਰਾ ਮਤਲਬ ਹੈ ਕਿ ਇਹ ਵੀ ਆਪਣੇ ਨਾਂ ਦੇ ਨਾਲ ਇੰਝ ਹੀ ਪ੍ਰੋਫੈਸਰ ਲਿਖ ਕੇ ਰਾਜ਼ੀ ਹੁੰਦੇ ਨੇ। ਹੈ ਨਹੀਂ ਇਹ ਪ੍ਰੋਫੈਸਰ, ਝੂਠ ਹੀ ਲਿਖਦੇ ਨੇ, ਲੇਕਿਨ ਬਹਰਹਾਲ ਰਾਜ਼ੀ ਹੋ ਜਾਂਦੇ ਨੇ ਲਿਖ ਕੇ ਕਿ ਮੈਂ ਪ੍ਰੋਫੈਸਰ ਹਾਂ। ਅਤੇ ਮਤਲਬ ਇਹਨਾਂ ਦੇ ਕੋਲ ਕੋਈ PhD ਵਗੈਰਾ ਨਹੀਂ ਹੈਗੀ, ਲੇਕਿਨ ਚਲੋ ਇਹਨਾਂ ਦੀ ਮਰਜ਼ੀ, ਇਸ ਗੱਲ ਨਾਲ ਇਹਨਾਂ ਨੂੰ ਖੁਸ਼ੀ ਮਿਲਦੀ। ਇਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਅੱਗੇ ਡਾਲਡਾ ਘਿਓ ਦਾ ਡੱਬਾ ਆਪਣਾ ਪੈਕਟ ਰੱਖਿਆ ਸੀ, ਅਤੇ ਇਹ ਇਮਰਾਨ ਖਾਨ ਦੀ ਹਕੂਮਤ ਸੀ। ਉਦੋਂ ਪੁੱਛਦੇ ਸਨ ਵੀ ਇਹਨਾਂ ਦੇ ਕੋਲੋਂ ਪੁੱਛ ਕੇ ਦੱਸੋ ਇਹ ਡਾਲਡਾ ਜਿਹੜਾ ਘਿਓ ਦਾ ਪੈਕਟ ਹੈ ਕਿੰਨੇ ਦਾ ਹੈ। ਮੈਂ ਕਿਹਾ ਚਲੋ ਇਹਨਾਂ ਨੂੰ ਚੇਤੇ ਕਰਾ ਦਈਏ ਕਿ ਹੁਣ ਵੀ ਜ਼ਰਾ ਕਿਸੇ ਕੋਲੋਂ ਰੇਟ ਪੁੱਛ ਹੀ ਲਓ ਵੀ ਡਾਲਡਾ ਕਿੰਨੇ ਦਾ ਹੈ, ਜ਼ਰਾ ਪੁੱਛ ਲਿਓ, ਕਿਤੇ ਨਿਕਲ ਜਾਣਾ, ਕਿਤੇ ਇਕੱਲੇ ਨਾ ਜਾਣਾ। ਐਸਨ ਇਕਬਾਲ ਸਾਹਿਬ, ਮਿਹਰਬਾਨੀ ਕਰਕੇ, ਤੁਹਾਡੀ ਪ੍ਰੋਫੈਸਰੀ ਪੂਰੀ ਉਹਨਾਂ ਨੇ ਕੱਢ ਦੇਣੀ ਲੋਕਾਂ ਨੇ ਜੇ ਲੋਕਾਂ ਦੇ ਕਾਬੂ ਆ ਗਏ, ਇਸ ਲਈ ਇਕੱਲੇ ਨਾ ਜਾਣਾ, ਮਿਹਰਬਾਨੀ ਕਰਕੇ। ਆਪਣਾ ਮੇਰਾ ਮਤਲਬ 2-4 ਬੰਦੇ ਨਾਲ ਲੈ ਕੇ ਜਾਣਾ, ਤਾਂ ਕਿ ਬੰਦਿਆਂ ਕੋਲੋਂ ਪੁੱਛੋ ਤੁਸੀਂ। ਕਿਸੇ ਵੀ ਘਰ ਦੀ ਕੁੰਡੀ ਖੜਕਾ ਕੇ ਨਾ, ਕਿਸੇ ਵੀ ਅੰਦਰੋਂ ਜਿਹੜੀ ਬਾਜੀ ਆਪਾ ਖਾਲਾ ਨਿਕਲੇ ਉਹਦੇ ਕੋਲੋਂ ਪੁੱਛ ਲੈਣਾ ਵੀ ਬਾਜੀ ਖਾਲਾ ਆਪਾ ਇਹ ਕਿੰਨੇ ਦਾ ਅੱਜ ਕੱਲ੍ਹ ਡਾਲਡਾ ਦਾ ਪੈਕਟ, ਉਸ ਵੇਲੇ ਕਿੰਨੇ ਦਾ ਸੀ ਅਤੇ ਹੁਣ ਕਿੰਨੇ ਦਾ ਸੀ। ਬਸ ਫਿਰ ਮੇਰਾ ਖਿਆਲ ਉਹ ਜੁੱਤੀ ਲਾ ਲੈਣੀ ਉਹਨਾਂ ਨੇ। ਹੋਰ ਜਿਹੜੀ ਹਾਲ ਹੈ ਹੁਣ ਇਸ ਵੇਲੇ, ਜਿੰਨੀ ਗੁਰਬਤ ਲੋਕਾਂ ਨੂੰ ਤੰਗ ਕੀਤੀ ਖੜੀ ਹੈ, ਜਿੰਨੀ ਲੋਕਾਂ ਲਈ ਪਰੇਸ਼ਾਨੀ ਹੈ, ਹੋਰ ਗੱਲ ਉਹਨਾਂ ਨੇ ਕੋਈ ਨਹੀਂ ਕਰਨੀ। ਆਖਰੀ ਖਬਰ ਜੀ, ਆਪਣੇ ਜਾਵੇਦ ਚੌਧਰੀ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਵਾਹਿਦ ਮੁਲਕ ਹੈ ਜਿੱਥੇ ਫਲਸਤੀਨ ਔਰ ਗਜ਼ਾ ਲਈ ਕੋਈ ਇਹਤਜਾਜ ਚੱਲ ਰਿਹਾ। ਇਹ ਇਹਤਜਾਜ ਕਿਉਂ ਹੋ ਰਿਹਾ, ਮੈਨੂੰ ਕੋਈ ਸਮਝਾ ਦੇ, ਮਿਹਰਬਾਨੀ ਕਰੇ, ਕਿਉਂਕਿ ਪੂਰੀ ਦੁਨੀਆ 'ਚ ਤਾਂ ਕੋਈ ਇਹਤਜਾਜ ਨਹੀਂ ਹੋ ਰਿਹਾ। ਹੁਣ ਦੱਸੋ, ਆਪਣੇ ਜੇਦਾ ਜੀ ਨੂੰ ਕਾਫੀ ਤਾਦਾਦ 'ਚ ਲੋਕੀ ਫਿਲਾਸਫਰ ਸਮਝਦੇ ਰਹੇ, ਇੰਟਲੈਕਚੁਅਲ ਸਮਝਦੇ ਰਹੇ, ਦਾਨਸ਼ਵਰ ਸਮਝਦੇ ਰਹੇ। ਹੁਣ ਆਪ ਹਿਸਾਬ ਲਾ ਲਓ ਕਿ ਇਹਨਾਂ ਦੀ ਹਾਲਤ ਹੈ। ਪੂਰੀ ਦੁਨੀਆ ਦੇ ਵਿੱਚ ਅਸੀਂ ਤੁਹਾਨੂੰ ਇਹ ਵੀਡੀਓਜ਼ ਪਹਿਲਾਂ ਵੀ ਵਿਖਾਉਂਦੇ ਰਹੇ ਹਾਂ, ਫਿਰ ਵਿਖਾ ਦਿੰਦੇ। ਸਪੇਨ, ਤੁਰਕੀ, ਬਰਤਾਨੀਆ, ਇਟਲੀ, ਆਪਣਾ ਸਵੀਡਨ, ਪਤਾ ਨਹੀਂ ਕਿਹੜਾ ਕਿਹੜਾ ਥਾਂ, ਲੰਦਨ, ਕੋਈ ਥਾਂ ਰਿਹਾ ਨਹੀਂ ਜਿੱਥੇ ਹਰ ਵੀਕਐਂਡ ਦੇ ਉੱਤੇ ਫਲਸਤੀਨ ਵਾਸਤੇ ਮੁਜ਼ਾਹਰੇ ਨਹੀਂ ਹੁੰਦੇ। ਉਹ ਆਉਂਦੇ ਨੇ ਵੀ ਕਿੱਥੇ ਹੋ ਰਹੇ ਨੇ, ਹੋਰ ਦੁਨੀਆ 'ਚ ਕਿਤੇ ਵੀ ਨਹੀਂ ਹੋ ਰਹੇ, ਕੋਈ ਮੈਨੂੰ ਸਮਝਾ ਦੇ ਪਾਕਿਸਤਾਨ 'ਚ ਕਿਉਂ ਹੋ ਰਹੇ। ਪਾਕਿਸਤਾਨ 'ਚ ਤਾਂ ਹੋਣ ਹੀ ਨਾ ਦਿੱਤਾ। ਸੈਨੇਟਰ ਮੁਸ਼ਤਾਕ ਕਰਦੇ ਸਨ, ਜਿਸ ਵੇਲੇ ਕਰਦੇ ਸਨ ਤਾਂ ਉਹਨਾਂ ਨੂੰ ਲਾਠੀਆਂ ਮਾਰਦੇ ਸਨ, ਉਹਨਾਂ ਨੂੰ ਡਾਂਗਾ ਮਾਰਦੇ ਸਨ, ਉਹਨਾਂ ਨੂੰ ਚੁੱਕ ਕੇ ਜੇਲ੍ਹ 'ਚ ਪਾ ਦਿੰਦੇ ਸਨ। ਉਸ ਤੋਂ ਬਾਅਦ ਇਹ ਹੁਣ ਜਿਹੜੇ TLP ਵਾਲੇ ਨਿਕਲੇ ਤੋਂ ਤੁਹਾਡੇ ਸਾਹਮਣੇ, ਪਹਿਲਾਂ ਉਹਨਾਂ ਨੂੰ ਆਪੇ ਕੱਢਿਆ, ਉਸ ਤੋਂ ਬਾਅਦ ਆਪੇ ਠੋਕ ਦਿੱਤਾ ਵਿਚਾਰਿਆਂ ਨੂੰ, ਉਹ ਵੀ ਤੁਹਾਡੇ ਸਾਹਮਣੇ। ਅਤੇ ਇਹ ਸੂਰਤ ਹਾਲ ਜਿਹੜੀ ਹੈ, ਇਹਦੇ ਵਿੱਚ ਤੁਸੀਂ ਇਹ ਸਿਰਫ ਦੇਖ ਲਓ ਵੀ ਸਾਡੇ ਦਾਨਸ਼ਵਰਾਂ ਦਾ ਹਾਲ ਇਹ ਹੈ, ਪਰ ਕਿੱਡੇ ਆਰਾਮ ਨਾਲ ਝੂਠ ਮਾਰ ਦਿੰਦੇ ਨੇ ਬੈਠੇ। ਇਹ ਨਹੀਂ ਕਿ ਜਿੱਦਾਂ ਜੀ ਨੂੰ ਪਤਾ ਨਹੀਂ, ਪਤਾ ਜ਼ਾਹਿਰ ਹੈ, ਉਹ TV ਦੇਖਦੇ ਨੇ, ਵੀਲਾਗ ਕਰਦੇ ਨੇ, ਪ੍ਰੋਗਰਾਮ ਕਰਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਆ ਜਿਹੜਾ ਵੀਕਐਂਡ ਗੁਜ਼ਰਿਆ ਇੱਥੇ ਵੀ ਹੋਏ ਨੇ, ਉਸ ਤੋਂ ਪਿਛਲੇ ਵੀਕਐਂਡ 'ਤੇ ਵੀ ਹੋਏ ਨੇ। ਉਸ ਤੋਂ ਪਿਛਲੇ ਵੀਕਐਂਡ 'ਤੇ ਅਸੀਂ ਤੁਹਾਨੂੰ ਨੀਦਰਲੈਂਡ ਦਾ ਦਿਖਾਇਆ ਸੀ, ਉਹ ਕਿ 30% ਤੋਂ ਜ਼ਿਆਦਾ ਆਬਾਦੀ ਬਾਹਰ ਨਿਕਲ ਆਈ ਸੀ। ਯਾਦ ਹੈ ਨਾ ਤੁਹਾਨੂੰ ਉਹ ਵੀਡੀਓ। ਕਹਿਣ ਦਾ ਮਤਲਬ ਹੈ ਕਿ ਜੇਦਾ ਜੀ ਨੂੰ ਵੀ ਪਤਾ ਹੈ ਵੀ ਹਰ ਪਾਸੇ ਜਿਹੜੇ ਨੇ ਇਹਤਜਾਜ ਹੋ ਰਹੇ ਨੇ, ਲੇਕਿਨ ਉਹਨਾਂ ਨੇ ਕਿਉਂਕਿ ਇਸ ਵੇਲੇ ਜਰਨੈਲਾਂ ਨੇ ਟਾਸ ਦਿੱਤਾ ਹੋਇਆ ਅਤੇ ਉਹਨਾਂ ਨੇ ਬੜਾ, ਇਹ ਲੋਕ ਆਵਾਮ ਨੂੰ ਸਮਝਦੇ ਨੇ ਕਿ ਅਸੀਂ ਬਸ ਝੂਠ ਮਾਰ ਦਈਏ, ਲੋਕਾਂ ਨੂੰ ਕੋਈ ਲੈਣ ਦੇਣੀ ਨਹੀਂ। ਅਤੇ ਇਹਨਾਂ ਦੇ ਵਿੱਚ ਜਿਹੜੀ ਸਫਾਕੀ ਹੈ ਉਹ ਜ਼ਰਾ ਗੌਰ ਕਰ ਲਓ ਕਿੰਨੀ ਹੈ, ਕਿ ਫਲਸਤੀਨ ਦੇ ਮਜ਼ਲੂਮਾਂ ਨੂੰ ਵੀ ਨਹੀਂ ਛੱਡਦੇ, ਉਹਨਾਂ ਦੇ ਉੱਤੇ ਵੀ ਝੂਠ ਮਾਰਦੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖ।